ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਊਥ ਏਸ਼ੀਆ ਦੇ ਮਾਹਰਾਂ ਵੱਲੋਂ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਭਾਰਤ ਲਦਾਖ ਨੂੰ ਚੀਨ ਕੋਲੋਂ ਹਾਰ ਚੁੱਕਾ ਹੈ। ਇਸ ਬਾਰੇ ਗੱਲਬਾਤ ਹੋਏਗੀ ਔਰ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕਿ ਨੇਪਾਲ ਨੇ ਆਪਣੇ ਸੰਵਿਧਾਨ ਵਿੱਚ ਸੋਧ ਕਰਕੇ 3 ਉਹ ਇਲਾਕੇ ਨੇਪਾਲ ਵਿੱਚ ਦਿਖਾਏ ਹਨ ਜਿਨ੍ਹਾਂ ਤੇ ਭਾਰਤ ਨੇ ਕਬਜ਼ਾ ਕੀਤਾ ਹੋਇਆ। ਜ਼ਾਹਿਰ ਹੈ ਕਿ ਨੇਪਾਲ ਵੀ ਭਾਰਤ ਨਾਲ ਪੂਰੇ ਟਕਰਾਅ ਦੇ ਰਸਤੇ ਤੇ ਤੁਰ ਪਿਆ ਹੈ। ਇਸ ਬਾਰੇ ਗੱਲਬਾਤ ਹੋਏਗੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਤੋਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਤੁਹਾਡੀਆਂ? ਦੇਖੋ, ਅਸੀਂ ਆਪਣੇ ਸਾਰੇ ਦਰਸ਼ਕਾਂ ਦਾ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ ਚੀਨ ਬਾਰੇ ਜਿਹੜਾ ਸਾਡਾ ਐਨਾਲਿਸਿਸ ਪਿਛਲੇ ਆਲਮੋਸਟ 2 ਹਫ਼ਤਿਆਂ ਤੋਂ ਜਿਹੜੀਆਂ ਡਿਵੈਲਪਮੈਂਟਸ ਚੀਨ ਭਾਰਤ ਟਕਰਾਅ ਦੀਆਂ ਖਾਸ ਤੌਰ ਤੇ ਲਦਾਖ ਰੀਜਨ ਦੇ ਵਿੱਚ ਚੱਲ ਰਹੀਆਂ, ਉਸ ਦੇ ਨਾਲ ਨੇਪਾਲ ਵੀ ਜਿਹੜਾ ਫੁੱਲ ਫਲੈਜਡ ਕੂਵਤ ਬਣ ਕੇ ਭਾਰਤ ਦੇ ਸਾਹਮਣੇ ਆ ਕੇ ਖਲੋਤਾ ਹੈ, ਉਸ ਦੇ ਉੱਤੇ ਜੋ ਵੀ ਅਸੀਂ ਕਿਹਾ ਉਸ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਉਹ ਸ਼ਲਾਘਾ ਮਿਲਦੀ ਹੈ, ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਮੈਂ ਵੀ ਦੱਸਦਿਆਂ ਵੀ ਅਸੀਂ ਇੱਕ ਤਾਲਿਬੇ ਇਲਮ ਹੈ, ਕੋਸ਼ਿਸ਼ ਕਰਦੇ ਹਾਂ ਕਿਸੇ ਗੱਲ ਨੂੰ ਸਮਝਣ ਦੀ। ਇਹ ਜ਼ਰੂਰ ਕੋਸ਼ਿਸ਼ ਹੁੰਦੀ ਹੈ ਕਿ ਪਹੁੰਚ ਇਮਾਨਦਾਰ ਹੋਏ। ਜਦੋਂ ਤੁਸੀਂ ਇਮਾਨਦਾਰੀ ਨਾਲ ਦੇਖਦੇ ਹੋ ਕਿਸੇ ਵੀ ਸਿਚੁਏਸ਼ਨ ਨੂੰ ਤੇ ਸੱਚ ਤੇ ਕੱਚ ਦੇ ਵਿੱਚ ਫਰਕ ਨਜ਼ਰ ਆ ਜਾਂਦਾ ਹੈ। ਹਾਂ, ਜਿਨ੍ਹਾਂ ਦੀ ਬ੍ਰੈਡ ਬਟਰ ਉਹਨਾਂ ਚੋਂ ਨਿਕਲਦੀ ਹੋਏ, ਜਿਵੇਂ ਭਾਰਤ ਦੇ ਹਿੰਦੂ ਕਵੀਆਂ ਦੀ ਪੇਰੋਲ ਤੇ ਉਹਨਾਂ ਦਾ ਮੀਡੀਆ ਜਾਂ ਉਹਨਾਂ ਦੇ ਬਾਹਰ ਬੈਠੇ ਐਕਸਪਰਟ ਨੇ, ਉਹ ਕੱਚ ਨੂੰ ਸੱਚ ਕਹੀ ਜਾਣ ਤੇ ਇਹ ਠੀਕ ਹੈ, ਉਹ ਆਪਣੇ ਆਕਾਵਾਂ ਨੂੰ ਵੀ ਖੁਸ਼ ਕਰ ਲੈਂਦੇ ਨੇ। ਪਰ ਜਿਹੜੀ ਗੱਲ ਜ਼ਮੀਨੀ ਹਕੀਕਤ ਹੈ ਉਹਨੂੰ ਤੁਸੀਂ ਕਿਵੇਂ ਬਦਲ ਦਿਓਗੇ? ਔਰ ਅੱਜ ਜਦੋਂ ਮੈਂ ਦੇਖ ਰਿਹਾ ਕਿ ਭਾਰਤ ਦੇ ਵਿੱਚ ਹੁਣ ਆਪੋਜ਼ਿਟ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਚੀਨ ਭਾਰਤ ਟਕਰਾਅ ਦੇ ਵਿੱਚ ਕਿ ਨਹੀਂ ਗੱਲਬਾਤ ਹੋ ਰਹੀ ਹੈ, ਚੀਨ ਵੀ 2 ਮੀਲ ਪਿੱਛੇ ਹਟ ਗਿਆ, ਅਸੀਂ ਵੀ ਪਿੱਛੇ ਹਟ ਗਏ, ਹੋ ਜਾਏਗਾ, ਪੜਾਅਵਾਰ ਹੋਏਗਾ, ਦੂਸਰਾ ਹੋਏਗਾ, ਤੀਸਰਾ ਹੋਏਗਾ। ਪਰ ਗੱਲ ਜਿਵੇਂ ਉਹ ਪੰਜਾਬੀ ਦਾ ਇੱਕ ਬੜਾ ਸਾਦਾ ਜਿਹਾ ਅਖਾਣ ਹੈ ਕਿ ਜੋ ਜਿੱਤਿਆ ਬਸ ਉਹੀ ਸਿਕੰਦਰ, ਬਾਕੀ ਦੇ ਸਭ ਮਸਤ ਕਲੰਦਰ। ਸੋ ਜ਼ਾਹਿਰ ਹੈ ਕਿ ਵੀ ਸਿਕੰਦਰ ਤਾਂ ਉਹੀ ਹੈ, ਬਾਕੀ ਤੁਸੀਂ ਕਹੀ ਜਾਓ ਜੀ ਬਹੁਤ ਬਹਾਦਰੀ ਨਾਲ ਉਹ ਲੜਿਆ, ਇਹ ਲੜਿਆ, ਬਟ ਅਲਟੀਮੇਟਲੀ ਇਹ ਹੈ ਕਿ ਸਿਕੰਦਰ ਕੌਣ ਹੈ? ਜੋ ਜਿੱਤਿਆ ਬਸ ਉਹੀ ਸਿਕੰਦਰ, ਬਾਕੀ ਦੇ ਸਭ ਮਸਤ ਕਲੰਦਰ। ਹੁਣ ਤੁਸੀਂ ਬਾਕੀ ਜਿਹੜਾ ਉਹ ਮਸਤ ਕਲੰਦਰ ਹੀ ਹੋ, ਉਹਦੇ ਚ ਕੋਈ ਸ਼ੱਕ ਨਹੀਂ ਹੈ। ਇਸ ਗੱਲ ਨੂੰ ਕਿਸੇ ਨੇ ਡਿਨਾਈ ਨਹੀਂ ਕੀਤਾ। ਔਰ ਬਾਰ-ਬਾਰ ਆਪੋਜੀਸ਼ਨ ਦੇ ਵੀ ਜਿਹੜੇ 1-2 ਮਾੜਾ ਮੋਟਾ ਗਟਸ ਰੱਖ ਕੇ ਪੁੱਛ ਰਹੇ ਨੇ, ਰਾਜਨਾਥ ਸਿੰਘ ਨੂੰ ਪੁੱਛਦੇ ਨੇ, ਅਮਿਤ ਸ਼ਾਹ ਨੂੰ ਪੁੱਛਦੇ ਨੇ ਕਿ ਤੁਸੀਂ ਦੱਸੋ, ਇਸ ਗੱਲ ਦਾ ਜਵਾਬ ਦਿਓ ਕਿ ਕੀ ਲਦਾਖ ਦੇ ਵਿੱਚ ਭਾਰਤ ਦੀ ਜਿਹਦੇ ਤੇ ਭਾਰਤ ਦਾ ਕਲੇਮ ਸੀ, ਭਾਵੇਂ ਉਹ ਚੀਨ ਨੇ ਕਦੇ ਕਲੇਮ ਨਹੀਂ ਸੀ ਛੱਡਿਆ, ਪਰ ਕਿਉਂਕਿ ਇਹਨਾਂ ਦਾ ਉਹਦੇ ਤੇ ਸੀ ਕਿ ਕੀ ਚੀਨ ਨੇ ਭਾਰਤ ਦੇ ਵਿੱਚ 60 ਸਕੁਅਰ ਕਿਲੋਮੀਟਰ ਟੈਰੀਟਰੀ ਲਈ? ਇਹਦਾ ਜਵਾਬ ਹਾਂ ਜਾਂ ਨਾ। ਤੇ ਉਹ ਕਦੇ ਸ਼ਹਿਰ ਇਧਰਲਾ ਸੁਣਾ ਰਿਹਾ ਕਿ ਜੀ ਤੁਹਾਡੇ ਹੱਥ ਦੀ ਕਰਤੂਤ ਹੈ, ਜਿਹੜਾ ਕਾਂਗਰਸ ਦਾ ਚੋਣ ਸਿੰਬਲ ਹੈ, ਜਾਂ ਸੁਬਰਾਮਨੀਅਮ ਸਵਾਮੀ ਨੇ 2-3 ਇੰਟਰਵਿਊ ਦਿੱਤੇ, ਬੜਾ ਵੱਡਾ ਹਿੰਦੂਤਵੀ ਆਈਡੀਆਲੋਗ ਹੈ, ਚੌਥੇ ਦਿਨ ਚੀਨ ਵੀ ਤੁਰਿਆ ਹੁੰਦਾ ਹੈ, ਔਰ ਉਹ ਬੜਾ ਇਹ ਵੀ ਦਾਅਵਾ ਕਰਦਾ। ਦੇਖੋ ਜੀ, ਚਾਈਨਾ ਤਾਂ ਜਦੋਂ ਇੰਡੀਆ ਦੇ ਨਾਲ ਆਫੀਸ਼ੀਅਲ ਕਮਿਊਨੀਕੇਸ਼ਨ ਕਰਦੇ ਰਹੇ, ਉਹਨੂੰ ਕਹਿੰਦੇ ਹੀ ਹਿੰਦੂ ਕੰਟਰੀ ਨੇ ਔਰ ਸਭ, ਲੇਕਿਨ ਹੁਣ ਉਹਦੇ ਤੇ ਉਹ ਵੀ ਜਿਹੜੇ ਨੇ ਉਹਦੇ ਉੱਤੇ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਨਹੀਂ, ਇਹ ਚੀਨ ਨਾਲ ਐਰੋਗੈਂਸ ਨਾਲ ਨਹੀਂ ਚੱਲੇਗਾ, ਚੀਨੀਆਂ ਨਾਲ ਜੇ ਤੁਸੀਂ ਰਿਸਪੈਕਟ ਨਾਲ ਪੇਸ਼ ਆਓਗੇ ਦੂਜਾ। ਪਰ ਇਸ ਗੱਲ ਤੋਂ ਉਹ ਵੀ ਭੱਜਿਆ ਕਿ ਭਾਈ ਤੂੰ ਇਹ ਦੱਸ ਕਿ ਭਾਰਤ ਦਾ ਜਿਹਦੇ ਤੇ ਦਾਅਵਾ ਸੀ ਉਸ ਜ਼ਮੀਨ ਤੇ ਉਹਨਾਂ ਨੇ ਕਬਜ਼ਾ ਕੀਤਾ ਜਾਂ ਨਹੀਂ ਕੀਤਾ। ਤੋ ਜ਼ਾਹਿਰ ਹੈ ਕਿ ਵੀ ਇਹ ਕਿਵੇਂ, ਉਹ ਤਾਂ ਮੋਦੀ ਨੇ ਤਾਂ ਇਵੇਂ ਹੈ ਜਿਵੇਂ ਉਹਨੂੰ ਸੱਪ ਹੀ ਨਹੀਂ ਸੁੰਘਿਆ, ਜਿਵੇਂ ਉਹਦਾ ਕੋਈ ਬੁੱਲ ਸੀ ਗਿਆ ਹੋਏ। ਹਾਲਾਂਕਿ ਕਿਸੇ ਨੇ ਕਿਹਾ ਕਿ ਭਾਈ ਹੁਣ ਤੂੰ ਇਹੀ ਆ ਕੇ ਐਲਾਨ ਕਰ ਦੇ कि कल शाम के 5 बजे सारा देश बालकोनीज में थाली और चमचा लेके निकले और चीन को गालियां दी जाएंगी। वो कहता यही अनाउंस कर दे भी घट्टो घट तेरा मुंह तो खुले कि भाई आ काम करना है। पहला जो थाली और ताली बजाਉਂਦਾ ਰਿਹਾ ਵੀ ਹੁਣ ਹੋਰ ਤਾਂ ਤੁਹਾਡੀ ਫੌਜ ਤੋਂ ਤੁਹਾਡੇ ਤੋਂ ਸਰਿਆ ਨਹੀਂ ਹੈ, ਉਹਨੂੰ ਚੀਨ ਨੂੰ ਗਾਲੀਆਂ ਦੇਣ ਦਾ ਹੀ ਐਲਾਨ ਕਰ ਦੇ। ਪਰ ਮੈਂ ਇਹ ਵੀ ਦੇਖ ਰਿਹਾ ਕਿ ਵੀ ਉਹ ਇੱਕ ਵਾਰ ਮੈਨੂੰ ਯਾਦ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ
ਬਾਰਡਰ ਨਾਲ ਲੱਗਦੇ ਪਿੰਡ ਦੇ ਬਜ਼ੁਰਗ ਨੂੰ ਇੰਟਰਵਿਊ ਕਰ ਰਿਹਾ ਸੀ ਕਿ ਜੀ ਤੁਹਾਡਾ ਇੱਥੇ ਕਿਵੇਂ ਹੈ, ਕੀ ਸਹੂਲਤਾਂ ਨੇ। ਉਹ ਕਹਿੰਦਾ ਜੀ ਸਹੂਲਤਾਂ ਸਾਲਤਾਂ ਦੇ ਕੀ ਹੋਣੀ ਹੈ, ਅਸੀਂ ਤਾਂ ਜਿਵੇਂ ਦੇ ਸੀ 70 ਸਾਲ ਪਹਿਲਾਂ ਉਹੀ ਸਾਡਾ ਹਾਲ ਹੈ। ਤੇ ਉਹ ਕਹਿੰਦਾ ਵੀ ਹਾਂ ਅਸੀਂ ਤਾਂ ਪਤਾ ਨਹੀਂ ਕਦੋਂ ਜੰਗ ਲੱਗ ਜਾਏ। ਕਹਿੰਦਾ ਵੀ ਮੈਂ ਇੱਕ ਦਿਨ ਖੇਤਾਂ ਵੱਲੋਂ ਆ ਰਿਹਾ ਸੀ ਆਪਣੇ ਘਰ ਨੂੰ, ਤੇ ਰੇਡੀਓ ਦੇ ਉੱਤੇ ਸ਼ਬਦ ਵੱਜ ਰਿਹਾ ਸੀ, ਦੇਸ਼ ਸ਼ਿਵਾ ਬਰ ਮੋਇਆ ਜਾਂ ਅਤ ਹੀ ਰਣਵੇਂ ਤਬ ਜੂਝ ਮਰੋ। ਤੇ ਕਹਿੰਦਾ ਮੈਂ ਨਾਲ ਦੇ ਨੂੰ ਪੁੱਛਿਆ ਕੀ ਜੰਗ ਲੱਗ ਗਈ ਪਾਕਿਸਤਾਨ ਨਾਲ। ਉਹ ਕਹਿੰਦਾ ਵੀ ਜਦੋਂ ਸਾਡੀ ਤਾਂ ਲੋੜ ਇਹਨਾਂ ਨੂੰ ਉਦੋਂ ਹੀ ਪੈਂਦੀ ਹੈ ਜਦੋਂ ਇਹਨਾਂ ਨੇ ਜੰਗ ਲਾਣੀ ਹੈ। ਉਦੋਂ ਕਹਿੰਦਾ ਫਿਰ ਸਾਡੇ ਗੁਰੂ ਦੇ ਸ਼ਬਦ ਲਾ ਦਿੰਦੇ ਨੇ ਕਿ ਸਿੱਖਾਂ ਨੂੰ ਜੋਸ਼ ਦਿਵਾਇਆ ਜਾਏ। ਹੁਣ ਮੈਂ ਕੱਲ ਜਦੋਂ ਇਹ ਦੇਖਿਆ ਮੈਂ ਕਿਹਾ ਜੀ ਹੁਣ ਚੀਨ ਤੋਂ ਕੁੱਟ ਪਈ ਹੈ ਤੇ ਇਹਨਾਂ ਨੂੰ ਈਸਟਰਨ ਕਮਾਂਡ ਦਾ ਜਨਰਲ ਜਗਜੀਤ ਸਿੰਘ ਅਰੋੜਾ ਵੀ ਯਾਦ ਆ ਗਿਆ। ਹਾਲਾਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ 1971 ਦੇ ਵਿੱਚ ਇਹਨਾਂ ਨੇ ਮਸ਼ਰਕੀ ਬੰਗਾਲ ਨੂੰ ਤੋੜ ਕੇ ਬੰਗਲਾਦੇਸ਼ ਬਣਾਇਆ, ਉਹਦੇ 'ਚ ਦੋ ਸਿੱਖ ਚਿਹਰੇ, ਜਿਹੜਾ ਇੱਕ ਲੈਫਟੀਨੈਂਟ ਜਨਰਲ ਸੀ ਜਗਜੀਤ ਸਿੰਘ ਅਰੋੜਾ ਜਿਹਦੇ ਸਾਹਮਣੇ ਫਾਈਨਲੀ ਉਹਨੇ ਨਿਆਜ਼ੀ ਨੇ ਜਿਹੜਾ ਉਹ ਸਰੈਂਡਰ ਕੀਤਾ, ਤੇ ਦੂਸਰਾ ਜਨਰਲ ਸੁਬੇਗ ਸਿੰਘ ਜਿਹੜਾ ਜਨਰਲ ਨਹੀਂ ਸੀ ਉਦੋਂ, ਸ਼ਾਇਦ ਬ੍ਰਿਗੇਡੀਅਰ ਸੀ ਜਾਂ ਮੇਜਰ ਜਨਰਲ ਸੀ, ਜਿਹਨੇ ਜਿਹੜਾ ਜਾਂ ਉਸ ਤੋਂ ਵੀ ਲੋਅਰ ਰੈਂਕ ਹੋਏਗਾ, ਜਿਹਨੇ ਮੁਕਤੀ ਬਾਹਿਣੀ ਬਣਾ ਕੇ ਜਿਹੜਾ ਉਹ ਜਾਲੀ ਜਿਹੜੀ ਫੋਰਸ ਦੇ ਫੌਜੀ ਆਪਣੇ ਸੀ ਤਾਂ ਖੁਦ ਵੀ ਬੰਗਾਲੀ ਬਣ ਕੇ ਸ਼ਾਬੇਗ ਬਣ ਗਿਆ ਔਰ ਉਹਨੇ ਲੀਡ ਕੀਤਾ। ਉਹਨੂੰ ਤਾਂ ਡਿਸਗ੍ਰੇਸ ਕਰਕੇ ਕਰਪਸ਼ਨ ਦੇ ਮਾਮਲੇ ਚਾਰਜ ਲਾ ਕੇ ਕੱਢਤਾ ਸੁਬੇਗ ਸਿੰਘ ਨੂੰ, ਜਿਹਨੇ ਫਾਈਨਲੀ ਫਿਰ ਜੂਨ 84 ਦੇ ਵਿੱਚ ਸ਼ਹੀਦੀ ਨਹੀਂ ਪਾਈ। ਉਹਨੇ ਦੱਸ ਦਿੱਤਾ ਹੈ ਕਿ ਭਾਈ ਇਨਜਸਟਿਸ ਕਰਨ ਵਾਲਿਆਂ ਦੇ ਨਾਲ ਕਿਵੇਂ ਹੈ ਔਰ ਸਿੱਖ ਕੌਮ ਦਾ ਸਿਪਾਹੀ ਬਣ ਗਿਆ। ਜਗਜੀਤ ਸਿੰਘ ਅਰੋੜੇ ਨੂੰ ਇਹਦੇ ਬਾਵਜੂਦ ਕਿ ਉਦੋਂ ਉਹਦੀ ਬੜੀ ਫੋਟੋ ਨੂੰ ਵੀ ਉਭਾਰਿਆ ਗਿਆ ਜਿਹਦੇ 'ਚ ਉਹ ਸਰੈਂਡਰ ਲੈ ਰਿਹਾ, ਲੇਕਿਨ ਉਹਨੂੰ ਕਿਤੇ ਨਾ ਗਵਰਨਰ ਲਾਇਆ ਗਿਆ ਨਾ ਰੀਹੈਬਿਲਿਟੇਟ ਕੀਤਾ ਗਿਆ। ਸਗੋਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਵੇਲੇ ਜਦੋਂ ਉਹਨੂੰ ਇੱਕ ਲੈ ਕੇ ਜਾ ਰਿਹਾ ਪਤਾ ਨਹੀਂ ਕੌਣ, ਤੇ ਉਹਨੂੰ ਐਡਵਾਈਸ ਕਰ ਰਿਹਾ ਕਿ ਵੀ ਤੂੰ ਪੱਗ ਲਾ ਕੇ ਕਾਰ ਦੇ ਪਿੱਛੇ ਲੁਕ ਜਾ, ਜਿਹੜਾ ਉਹਨੂੰ ਸੇਫਟੀ 'ਚ ਲਿਜਾ ਰਿਹਾ। ਸੋ ਜ਼ਾਹਰ ਹੈ ਉਹਨੂੰ ਰੋਲ ਕੇ ਮਾਰਿਆ। ਪਰ ਕੱਲ ਮੈਂ ਦੇਖ ਰਿਹਾ ਸੀ ਕਿ ਵੀ ਇੱਕ ਈਸਟਰਨ ਕਮਾਂਡ ਸੈਲੀਬ੍ਰੇਟ ਕਰ ਰਹੀ ਹੈ ਕਿ ਜੀ ਅੱਜ ਦੇ ਦਿਨ 50 ਸਾਲ ਪਹਿਲਾਂ ਜਗਜੀਤ ਸਿੰਘ ਅਰੋੜੇ ਨੇ ਜਿਹੜਾ ਇੱਥੇ ਆ ਕੇ ਚਾਰਜ ਲਿਆ ਸੀ 50 ਇਅਰਸ, ਔਰ ਟ੍ਰਿਬਿਊਨ ਦੀ ਵੀ ਉਹਦੇ ਤੇ ਸਟੋਰੀ ਹੈ ਕਿ ਜੀ ਗ੍ਰੇਟ ਜਨਰਲ ਔਰ ਆਰਮੀ ਸੈਲੀਬ੍ਰੇਟਿੰਗ। ਮੈਂ ਕਿਹਾ ਵੀ ਹੁਣ ਇਹਨਾਂ ਨੂੰ ਜੁੱਤੀਆਂ ਪਈਆਂ ਨੇ, ਉਹ ਨਾ ਇਹਨਾਂ ਦਾ ਰਾਬਤ ਨਜ਼ਰ ਆਇਆ ਨਾ ਨਰਵਾਣੇ ਨਜ਼ਰ ਆਇਆ। ਹੁਣ ਜਗਜੀਤ ਸਿੰਘ ਅਰੋੜੇ ਦਾ ਨਾਮ ਲੈ ਕੇ ਸਿੱਖਾਂ ਨੂੰ ਫਸਲਾਓ ਕਿ ਭਾਈ ਦੇਖੋ ਬਹਾਦਰ ਸਿੱਖ ਤੁਸੀਂ ਜਿਹੜਾ ਹੈ ਪਹਿਲਾਂ ਵੀ ਖਲੋਤੇ ਹੋ, ਹੁਣ ਨਾ ਹੋਇਆ ਉਹ ਹੋ ਗਿਆ ਬਥੇਰਾ, ਜਿਹੜਾ ਉਹ ਧੋਖੇ ਤੁਹਾਡੇ ਖਾ ਲਏ ਨੇ। ਲੇਕਿਨ ਮੈਨੂੰ ਇਹ ਨਜ਼ਰ ਆ ਰਿਹਾ ਵੀ ਇਹਦੇ ਬਾਵਜੂਦ ਕਿ ਇਹ ਹਦਾਇਤਾਂ ਨੇ ਕਿ ਕੋਈ ਪੱਤਰਕਾਰ ਗੱਲ ਨਾ ਕਰੇ ਚੀਨ ਦੀ, ਜਿਹੜਾ ਕੋਈ ਕਰਦਾ ਵੀ ਹੈ ਕਿ ਜੀ ਉੱਥੋਂ ਜੁੱਤੀਆਂ ਖਾ ਕੇ ਤੁਸੀਂ ਜ਼ਮੀਨ ਛੱਡੀ ਹੈ ਉਹਦੇ ਤੇ ਟ੍ਰੇਟਰ ਦਾ ਲੇਬਲ ਲਾ ਦਿੰਦੇ ਨੇ। ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਜਿਵੇਂ ਜਿਹੜੇ ਥੋੜੇ ਬਹੁਤ ਇਹਨਾਂ ਨੂੰ ਚੈਲੰਜ ਕਰਦੇ ਨੇ ਕਿ ਭਾਈ ਤੁਸੀਂ ਚੀਨ 'ਚ ਗਵਾਏ ਹੋ ਸਭ ਕੁਝ, ਉਹਨਾਂ ਦੇ ਖਿਲਾਫ ਇਹ ਦੇਸ਼ ਵਿਰੋਧ ਦੇ ਕੇਸ ਵੀ ਰਜਿਸਟਰ ਕਰਨ ਆਲਰੇਡੀ ਸ਼ੁਰੂ ਕਰ ਦਿੱਤਾ ਹੋਇਆ ਸਿਲਸਿਲਾ ਉਹਨਾਂ ਨੇ। ਲੇਕਿਨ ਕੁਝ ਇਹ ਹੁਣ ਸਾਹਮਣੇ ਆ ਰਿਹਾ ਹੈ ਵੀ ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ ਭਾਈ ਇਹ ਤਾਂ ਜਿਵੇਂ ਇਹਨਾਂ ਨੇ ਇਹ ਕਰ ਰਹੇ ਨੇ, ਇਹਨਾਂ ਨੇ ਤਾਂ ਲਦਾਖ ਗਵਾ ਦਿੱਤਾ। ਨਵ ਭਾਰਤ ਉਹਨਾਂ ਦੀ ਪਪੂਲਰ ਹਿੰਦੀ ਅਖਬਾਰ ਹੈ, ਉਹਦੇ 'ਚ ਇੱਕ ਅੱਜ ਆਰਟੀਕਲ ਹੈ ਰਾਹੁਲ ਗੋਸਵਾਮੀ ਦਾ, ਔਰ ਉਹਦਾ ਟਾਈਟਲ ਹੀ ਹੈ ਕਿ ਚੀਨ ਨੇ ਕੀਤਾ ਭਾਰਤ ਦੀ 60 ਸਕੁਅਰ ਕਿਲੋਮੀਟਰ ਜ਼ਮੀਨ ਤੇ ਕਬਜ਼ਾ, ਕੀ ਅਸੀਂ ਲਦਾਖ ਗਵਾ ਰਹੇ। ਹਿੰਦੀ ਦੀ ਅਖਬਾਰ ਹੈ ਪਰ ਇਹ ਉਹਦੀ ਹੈਡਲਾਈਨ ਹੈ ਕਿ ਕੀ ਆਰ ਵੀ ਲੂਜ਼ਿੰਗ ਲਦਾਖ। ਔਰ ਇਸ ਸਾਰੇ 'ਚ ਉਹਨੇ ਕਿਹਾ ਕਿ ਵੀ ਪਾਕਿਸਤਾਨ ਦੇ ਕਾਰਗਿਲ ਲੜਾਈ ਤੋਂ ਬਾਅਦ ਹੁਣ ਚੀਨ ਨੇ ਭਾਰਤ ਲਈ ਉਹ ਜਿਹੀਆਂ ਹਾਲਤਾਂ ਪੈਦਾ ਕਰ ਦਿੱਤੀਆਂ ਨੇ ਔਰ ਪੂਰਬੀ ਈਸਟਰਨ ਲਦਾਖ ਦੇ ਵਿੱਚ ਪੀਪਲ ਲਿਬਰੇਸ਼ਨ ਆਰਮੀ ਦੀਆਂ ਟੁਕੜੀਆਂ ਜਿਹੜੀਆਂ ਨੇ ਉਹ ਭਾਰਤੀ ਬਾਰਡਰ ਦੇ 3 ਕਿਲੋਮੀਟਰ ਅੰਦਰ ਤੱਕ ਆ ਗਈਆਂ ਨੇ। ਔਰ ਇੰਨਾ ਹੀ ਨਹੀਂ, ਚੀਨ ਨੇ ਗੈਲਵਾਨ ਨਦੀ ਤੇ ਪੈਂਗੋਂਗ ਝੀਲ ਦੇ ਏਰੀਏ ਤੇ ਵੀ ਆਪਣਾ ਕਬਜ਼ਾ ਜਮਾਇਆ ਹੋਇਆ, ਜਿਸ ਦੇ ਉੱਤੇ ਕਈ ਦਹਾਕਿਆਂ ਤੋਂ ਭਾਰਤ ਆਪਣਾ ਦਾਅਵਾ ਕਰਦਾ ਰਿਹਾ। ਜੇ ਇਉਂ ਹੋਇਆ ਤੇ ਪੀਪਲ ਲਿਬਰੇਸ਼ਨ ਆਰਮੀ ਦਰਬੂਕ, ਸ਼ਿਓਕ, ਦੌਲਤ ਬੇਗ, ਓਲਡੀ ਹਾਈਵੇ ਤੇ ਆਪਣਾ ਕਬਜ਼ਾ ਕਰ ਸਕਦੀ ਹੈ ਤੇ ਭਾਰਤ ਤੇ ਸਾਡੀ ਸੈਨਾ ਜਿਹੜੀ ਹੈ ਉਹਦਾ ਕਨੈਕਸ਼ਨ ਕਾਰਾਕਰਮ ਦੇ ਨਾਲ ਜਿਹੜਾ ਸਬ ਸੈਕਟਰ ਨਾਰਥ ਹੈ ਉਸ ਤੋਂ ਕੱਟਿਆ ਜਾ ਸਕਦਾ। ਸੋ ਉਹਨਾਂ ਨੇ ਆਲਰੇਡੀ ਚੀਨ ਉਸ ਲੈਵਲ ਤੱਕ ਆ ਗਿਆ ਕਿ ਜਦੋਂ ਮਰਜ਼ੀ ਉਹ ਇਸ ਸਾਰੇ ਖੇਤਰ ਨੂੰ ਰੈਸਟ ਆਫ ਦਾ ਕੰਟਰੀ ਤੋਂ ਕੱਟ ਸਕਦੇ। ਔਰ ਉਹਦੇ 'ਚ ਉਹਨਾਂ ਨੇ ਗਲੋਬਲ ਟਾਈਮਸ ਦਾ ਵੀ ਹਵਾਲਾ ਦਿੱਤਾ, ਜਿਹੜੀ ਚੀਨ ਦੀ ਅਖਬਾਰ ਹੈ
ਉਹਨਾਂ ਨੇ ਕਿਹਾ several thousand soldiers with Chinese PLA Air Force airborne brigade took just a few hours to maneuver from central China's Hubei province to northwestern high altitude region and China-India border tensions. A global times ने कहा कि जी कुछ घंटिਆਂ ਦੇ ਵਿੱਚ ਸਾਡੀ ਫੌਜ ਉੱਥੇ ਪਹੁੰਚਣ ਦੀ ਸਮਰੱਥਾ ਰੱਖਦੀ ਹੈ ਔਰ ਉਹਨਾਂ ਨੇ ਹਾਈਐਸਟ ਅਲਟੀਟਿਊਡ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਮਸ਼ਕਾਂ ਔਰ ਨਾਲ ਹੀ ਇਹਨਾਂ ਭਾਰਤ ਟਾਈਮਸ ਕਹਿੰਦੇ ਕਿ ਵੀ ਜਿਹੜੇ ਚੀਨੀ ਫੌਜੀ ਜਿਨ੍ਹਾਂ ਨੇ ਸ਼ੋਕ ਨਦੀ ਦੇ ਸੰਗਮ ਤੇ ਗੈਲਬਾਨ ਨਦੀ ਘਾਟੀ ਦੇ ਮੁਹਾਨੇ ਤੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਇਹ ਜਿਹੜੀ ਇਹਨਾਂ ਦੀ DSDBO ਸੜਕ ਹੈ ਜਿਹੜੀ ਕੋਰਾਕੋਰਮ ਹਾਈਵੇ ਨੂੰ ਜੋੜ ਸਕਦੀ ਉਹਨੂੰ ਉਹ ਤੋਂ ਸਿਰਫ 1.5 ਕਿਲੋਮੀਟਰ ਦੂਰ ਹੈ ਜੇ ਇਸ ਘਟਨਾ ਨੂੰ ਠੀਕ ਕੰਟੈਕਸਟ ਸਮਝਿਆ ਜਾਏ ਤੇ ਇਸ ਵੇਲੇ ਇਹ ਹੈ ਕਿ ਚੀਨ ਪੱਕੇ ਤੌਰ ਦੇ ਉੱਤੇ ਇੱਥੇ ਹਾਵੀ ਹੋ ਗਿਆ ਔਰ ਚੀਨੀ ਸੈਨਾ ਜਿਹੜੀ ਹੈ ਉਹ ਭਾਰਤੀ ਪੈਟਰੋਲਿੰਗ ਪੁਆਇੰਟਸ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਇਹਨਾਂ ਦਾ ਭਾਰਤ ਦਾ ਦੀ ਫੌਜ ਦਾ ਹੈ ਉਹਨੂੰ ਰੋਕ ਸਕਦੀ ਹੈ ਔਰ ਇਸ ਪੈਟਰੋਲਿੰਗ ਪੁਆਇੰਟ 14 16 18 ਤੇ 19 ਜਦੋਂ ਫਿੰਗਰਸ ਦੀ ਗੱਲ ਹੋ ਰਹੀ ਹੈ ਨਾ 8 ਫਿੰਗਰ ਚੋਂ ਕਿੰਨੀਆਂ ਲੈ ਲਈਆਂ ਇਹ ਹੁਣ ਪੈਟਰੋਲਿੰਗ ਪੁਆਇੰਟਸ ਦੀ ਗੱਲ ਕਰ ਰਹੇ ਨੇ ਕਿ 14 16 18 19 ਇਹ ਵੱਡੇ ਨੇ ਇਹ ਵੀ ਕਹਿੰਦੇ ਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਸ ਵਾਰ ਇਸ ਚੀਨੀ ਹਮਲੇ ਦਾ ਸਭ ਤੋਂ ਜ਼ਿਆਦਾ ਡਰ ਹੈ ਕਿਉਂਕਿ ਭਾਰਤ ਦੀ ਫੌਜ ਇਵਨ ਵਿਦਨ ਕੰਟਰੀ ਵੀ ਕੋਰੋਨਾ ਕਰਕੇ ਜਿਹੜੀ ਆ ਉਹ ਪੋਸਟਡ ਹੈ ਔਰ ਪਿਛਲੇ ਮਾਰਚ ਮਹੀਨੇ ਤੋਂ ਹੀ ਬਹੁਤ ਸਾਰੀਆਂ ਇੰਟਰੂਜਨ ਚੀਨ ਨੇ ਕੀਤੀਆਂ ਔਰ ਹਮੇਸ਼ਾ ਹੀ ਚੀਨ ਜਿਹੜਾ ਉਹ ਨਾਰਥ ਲਦਾਖ ਦੇ ਵਿੱਚ ਭਾਰਤ ਦੇ ਏਰੀਏ 'ਚ ਆਪਣਾ ਗ੍ਰਿਪ ਵਧਾਉਣ ਦੇ ਵਿੱਚ ਉਹਨਾਂ ਦੀ ਦਿਲਚਸਪੀ ਰਹੀ ਹੈ ਇਹ ਇਸ ਲਈ ਵੀ ਹੈ ਕਿ ਇਹ ਸਾਰਾ ਅਕਸਾਈ ਚਿੰਨ੍ਹ ਦੇ ਨਾਲ ਜੁੜਿਆ ਹੋਇਆ ਹੈ ਜਿਹਦੇ ਥੱਲੇ ਪਾਕਿਸਤਾਨ ਜਿਹੜਾ ਆਪਣਾ ਵੈਸਟਰਨ ਜਿਹੜੀ ਉਹਨਾਂ ਦੀ ਰੋਡ ਹੈ ਉਸ ਨੂੰ ਬਣਾ ਰਿਹਾ ਔਰ ਇਹ ਜਿਹੜੀ ਵੈਸਟਰਨ ਰੋਡ ਹੈ ਰਾਜਮਾਰਗ ਹੈ ਇਹ ਤਿੱਬਤ ਨੂੰ ਸਿੰਗਕਿਆਂਗ ਪ੍ਰੋਵਿੰਸ ਦੇ ਨਾਲ ਵੀ ਜੋੜਦਾ ਔਰ ਇਸ ਤਰੀਕੇ ਦੇ ਨਾਲ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਇਹ ਗਲਵਾਨ ਘਾਟੀ ਜਾਂ ਇਹ ਸਾਰੇ ਦੇ ਉੱਤੇ ਹੁਣ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਹ ਸਵਾਲ ਕਰ ਰਿਹਾ ਕਿ ਕੀ ਇਹ ਮੰਨ ਲਿਆ ਜਾਏ ਕਿ ਭਾਰਤ ਲਦਾਖ ਨੂੰ ਗਵਾਣ ਵਾਲਾ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹ ਤਾਂ ਇਸ ਪਾਸੇ ਵਾਲੀ ਇਸ਼ਾਰਾ ਕਰ ਰਹੀ ਹੈ ਇਹ ਕੋਈ ਮੁਸਲਮਾਨ ਐਨਾਲਿਸਟ ਨਹੀਂ ਕਹਿ ਰਿਹਾ ਕੋਈ ਖਾਲਿਸਤਾਨੀ ਨਹੀਂ ਕਹਿ ਰਿਹਾ ਕੋਈ ਨੇਪਾਲੀ ਨਹੀਂ ਕਹਿ ਰਿਹਾ ਇਹ ਇਹਨਾਂ ਦੀ ਅਖਬਾਰ ਨਵ ਭਾਰਤ ਟਾਈਮਜ਼ ਇਹ ਦੱਸ ਰਿਹਾ ਕਿ ਇਹ ਕੁਝ ਵਾਪਰਨ ਜਾ ਰਿਹਾ ਔਰ ਇਹ ਇੱਕ ਪਾਸੇ ਤਾਂ ਇਹ ਆਪਣੇ ਆਪ ਦੀ ਸਾਰੀ ਕਹਾਣੀ ਕਹਿੰਦਾ ਨੇਪਾਲ ਕਦੇ ਹਿੰਦੂ ਰਾਸ਼ਟਰ ਪਸ਼ੂਪਤੀ ਦੇ ਮੰਦਿਰ 'ਚ ਪੂਜਾ ਕਰਨ ਮੋਦੀ ਗਿਆ ਬੈਕਯਾਰਡ ਸਮਝਦੇ ਸੀ ਉਹਨਾਂ ਦਾ ਡਿਕਲੇਅਰਡ ਧਰਮ ਹਿੰਦੂ ਧਰਮ ਸੀ ਔਰ ਪਿਛਲੇ ਕੱਲ ਨੇਪਾਲ ਦੀ ਪਾਰਲੀਮੈਂਟ ਨੇ ਯੂਨੈਨਿਮਸਲੀ ਇੱਕ ਵੀ ਵੋਟ ਆਫ ਡਾਈਸੈਂਟ ਨਹੀਂ ਹੈ ਉਹਨਾਂ ਨੇ ਰੈਜ਼ੋਲੂਸ਼ਨ ਕਰਕੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰ ਦਿੱਤੀ ਹੈ ਔਰ ਕਨਸਟੀਟਿਊਸ਼ਨ ਅਮੈਂਡਮੈਂਟ 'ਚ ਇਹ ਹੈ ਕਿ 3 ਇਲਾਕੇ ਕਾਲਾ ਪਾਣੀ ਲਿਪੂ ਲੇਕ ਤੇ ਲਿੰਪੀ ਆਧੂਰਾ ਇਹ ਨੇਪਾਲ ਦਾ ਹਿੱਸਾ ਨੇ ਸੋ ਜਦੋਂ ਕਨਸਟੀਟਿਊਸ਼ਨਲ ਅਮੈਂਡਮੈਂਟ ਹੋ ਜਾਂਦੀ ਹੈ ਫਿਰ ਇਹ ਨਹੀਂ ਹੈ ਕਿ ਵੀ ਕੋਈ ਵੀ ਉਹਦੇ ਤੋਂ ਜਿਹੜੀ ਆਉਣ ਵਾਲੀ ਹਕੂਮਤ ਹੈ ਉਹ ਇਸ ਤੋਂ ਮੁੱਕਰ ਸਕਦੀ ਹੈ ਇਹ ਕਹਿ ਕੇ ਉਹਨਾਂ ਨੇ ਭਾਰਤ ਨੂੰ ਕਿਹਾ ਕਿ ਭਾਈ ਆਹ ਹੁਣ ਸਾਡਾ ਸਟੈਂਡ ਹੈ ਹੁਣ ਜਦੋਂ ਉਹਨਾਂ ਨੇ ਉਹਨੂੰ ਨੇਪਾਲ ਦਾ ਹਿੱਸਾ ਹੀ ਡਿਕਲੇਅਰ ਕਰ ਦਿੱਤਾ ਹੈ ਤੇ ਜੇ ਕੱਲ ਨੂੰ ਨੇਪਾਲ ਨੂੰ ਜਿਹੜਾ ਉਹ ਇਸ ਦੇ ਲਈ ਜੰਗ ਵੀ ਲੜਨੀ ਪਏ ਤੇ ਇਹ ਉਹਨਾਂ ਦਾ ਨੈਸ਼ਨਲ ਇਸ਼ੂ ਹੋਏਗਾ ਕਿਉਂਕਿ ਜਿਹੜੀ ਇੱਕ ਦੇਸੀਆਂ ਦੀ ਮਦੇਸੀ ਪਾਰਟੀ ਜਿਹੜੇ ਹਿੰਦੂਤਵੀਜ਼ਮ ਨੂੰ ਇਸਤੇਮਾਲ ਕਰਦੇ ਸੀ ਜਿੰਨਾ ਰੋਹ ਨੇਪਾਲ ਦੇ ਵਿੱਚ ਇਸ ਵੇਲੇ ਭਾਰਤ ਦੇ ਖਿਲਾਫ ਹੈ ਉਹਨਾਂ ਮਦੇਸੀਆਂ ਨੂੰ ਵੀ ਲੱਗਿਆ ਵੀ ਗੋਰਖਿਆਂ ਨੇ ਕੁੱਟ-ਕੁੱਟ ਕੇ ਮਾਰ ਦੇਣਾ ਜੇ ਕਿਸੇ MP ਨੇ ਕਿਹਾ ਵੀ ਇਹ ਨਾ ਕਰੋ ਉਹਨਾਂ ਨੇ ਵੀ ਜਿਹੜਾ ਨਾਲ ਦੀ ਨਾਲ ਜੁਆਇਨ ਕਰ ਲਿਆ ਔਰ ਇਹ ਇਸ ਕੰਟੈਕਸਟ ਦੇ ਵਿੱਚ ਹੋ ਰਿਹਾ ਇਸ ਗੱਲ ਦਾ ਧਿਆਨ ਰਹੇ ਕਿ ਜਿੱਥੇ ਚਾਈਨਾ ਅਮਰੀਕਾ ਦੇ ਨਾਲ ਜੋ ਟ੍ਰੇਡ ਵਾਰ ਚੱਲ ਰਹੀ ਹੈ ਜਾਂ ਓਵਰਆਲ ਗਲੋਬਲ ਆਉਣ ਵਾਲੇ ਪੀਰੀਅਡ 'ਚ ਕਿਹਦੀ ਸੁਪਰੀਮੇਸੀ ਹੈ ਉਹਦੀ ਲੜਾਈ ਹੈ ਉੱਥੇ ਜਿਹੜੇ ਵੀਕਰ ਪੁਆਇੰਟ ਚੀਨ ਦੇ ਅਮਰੀਕਾ ਇਸਤੇਮਾਲ ਕਰ ਰਿਹਾ ਸੀ ਉਹਨਾਂ ਨੂੰ ਵੀ ਉਹਨਾਂ ਨੇ ਜਿਵੇਂ ਚੀਨ ਨੇ ਚੈਲੰਜ ਕੀਤਾ ਜਿਵੇਂ ਅਸੀਂ ਦੇਖਦੇ ਹਾਂ ਕਿ ਸਾਡੇ ਨੇੜੇ ਜਿਹੜਾ ਅਮਰੀਕਾ ਦੇ ਫਿਲੀਪੀਨਸ ਹੁਣ ਫਿਲੀਪੀਨਸ ਪੂਰੀ ਤਰ੍ਹਾਂ ਅਮਰੀਕਨਾਈਜ਼ਡ ਹੈ ਹਾਲਾਂਕਿ ਡੁਆਰਟੇ ਕਿ ਕੀ ਨਾਂ ਹੈ ਉਹਨਾਂ ਦੇ ਪ੍ਰੈਜ਼ੀਡੈਂਟ ਦਾ ਜਿਹੜਾ ਮੌਜੂਦਾ ਬਣਿਆ ਉਹ ਅਮਰੀਕਾ ਤੋਂ
ਥੋੜਾ ਜਿਹਾ ਅੱਖਾਂ ਦਿਖਾਈਆਂ ਉਹਨੇ ਅਮਰੀਕਾ ਨੂੰ। ਹਾਲਾਂ ਅਮਰੀਕਾ ਦੀ ਫੌਜ ਫਿਲੀਪੀਨਸ 'ਚ ਹੈ ਔਰ ਆਉਣ ਵਾਲੇ ਦਿਨਾਂ 'ਚ ਜਿਹੜਾ ਕੰਟਰੈਕਟ ਸੀ ਉਹਨੇ ਡੁਆਰਟੇ ਨੇ ਕਿਹਾ ਸੀ ਕਿ ਜੀ ਅਮਰੀਕੀ ਫੌਜ ਨਹੀਂ ਰਹੇਗੀ, ਉਹ ਅਸੀਂ ਜਿਹੜਾ ਕੈਂਸਲ ਕਰ ਰਹੇ ਹਾਂ, ਕਿਉਂਕਿ ਡੁਆਰਟੇ ਚੀਨ ਵੱਲ ਝੁਕ ਰਿਹਾ ਸੀ, ਚਾਈਨਾ ਦੇ ਨਾਲ ਸਮੁੰਦਰ ਦੇ ਵਿੱਚ, ਕਿਉਂਕਿ ਇਹ ਸਾਰੇ ਆਈਲੈਂਡ ਨੇ ਇਹਨਾਂ ਦੇ ਕੋਲ। ਝਗੜਾ ਵੀ ਸੀ, ਉਹਨੂੰ ਲੱਗਾ ਕਿ ਵੀ ਮੈਂ ਖੁਸ਼ ਕਰ ਲਾਂਗਾ ਚਾਈਨਾ ਨੂੰ, ਔਰ ਅਮਰੀਕਾ ਤੋਂ ਉਹਨੇ ਕਿਹਾ ਸੀ ਵੀ ਟੁੱਟ ਜਾਣਾ। ਲੇਕਿਨ ਜਦੋਂ ਅਸੀਂ ਚਾਈਨੀਜ਼ ਨੈਗੋਸ਼ੀਏਸ਼ਨ ਦੀ ਗੱਲ ਕਰਦੇ ਹੋਏ ਇਸ ਹਵਾਲੇ ਨਾਲ ਕਹਿਣਾ ਚਾਹੁੰਦਾ, ਜਿਵੇਂ ਬਹੁਤਿਆਂ ਨੂੰ ਲੱਗਦਾ ਹੈ ਜੀ ਗੱਲਬਾਤ ਹੋ ਗਈ, ਪਹਿਲਾਂ ਬ੍ਰਿਗੇਡੀਅਰ ਲੈਵਲ ਦੀ ਹੋਈ, ਫਿਰ ਮੇਜਰ ਜਨਰਲ ਲੈਵਲ ਦੀ, ਹੁਣ ਦੂਜੀ, ਕਿ ਚੀਨ ਜਿੱਥੇ ਆ ਕੇ ਬਹਿ ਗਿਆ ਉੱਥੋਂ ਉਹਨੇ 1 ਇੰਚ ਵੀ ਨਹੀਂ ਜਾਣਾ। ਹਾਂ, ਦੂਸਰੀਆਂ ਥਾਵਾਂ ਜਿਹੜੀਆਂ ਹੁਣ 3500 ਕਿਲੋਮੀਟਰ ਹੈ, ਕਿਤੇ ਉਹ ਕਹਿ ਦੇਣ ਜੀ ਚਲੋ ਇੱਥੇ ਤੁਸੀਂ ਪੈਟਰੋਲ ਕਰ ਲਓ ਤੇ ਉਹ ਕਰ ਲਓ, ਕਿਉਂਕਿ ਅੱਜ ਵੀ ਜਦੋਂ ਅਸੀਂ ਗੱਲਬਾਤ ਇਹ ਕਰ ਰਹੇ ਹਾਂ, ਇਹ ਖਬਰ ਲੱਗੀ ਹੋਈ ਹੈ ਕਿ ਜੀ ਚੀਨ ਔਰ ਭਾਰਤ ਦੀ ਗੱਲਬਾਤ ਉਹਨਾਂ ਨੇ ਪੀਸਫੁਲੀ ਕਰਾਂ। ਹੁਣ ਭਾਰਤ ਵਾਲੇ ਤਾਂ ਇਵੇਂ ਪੀਸ ਦੀ ਗੱਲ ਕਰਦੇ ਨੇ ਕਿ ਵੀ ਜਿਵੇਂ ਇਹਨਾਂ ਨੂੰ ਸਵੇਰੇ ਕਿਸੇ ਨੇ ਜਿਹੜਾ ਉਹ ਉਗਾੜ ਕੇ ਉਹਨਾਂ ਦੇ ਮੂੰਹ 'ਚ ਪਾਇਆ ਹੋਇਆ ਵੀ ਸਾਰਾ ਦਿਨ ਤੁਸੀਂ ਚੀਨ ਨਾਲ ਅਮਨ ਕਰਨਾ। ਹੁਣ ਇਹਨਾਂ ਦੇ ਉਹ 3.5 ਫੁੱਟੀਆਂ ਐਂਕਰਾਂ ਜਿਹੜੀਆਂ 6 ਫੁੱਟ ਉੱਚੀਆਂ ਉਛਲਦੀਆਂ ਸੀ, ਉਹ ਵੀ ਕਿਤੇ ਨਜ਼ਰ ਨਹੀਂ ਆਉਂਦੀਆਂ। ਕੋਈ ਅਰਨਾਬ ਗੋਸਵਾਮੀ, ਕੋਈ ਸੁਧੀਰ ਚੌਧਰੀ, ਕੋਈ ਦੂਸਰੇ ਜਿਹੜੇ खा जाएंगे, हड़प जाएंगे, इनकी भुर्जी बना देंगे, इनका भरथा बना देंगे। ਹੁਣ ਤਾਂ ਇਵੇਂ ਲੱਗਦਾ ਵੀ ਇਹਨਾਂ ਸਾਰਿਆਂ ਦੀ ਜਿਹੜੀ ਆ ਉਹ ਭੁਰਜੀ ਬਣਾ ਕੇ ਚੀਨ ਵਾਲੇ ਖਾ ਗਏ ਨੇ। ਤੁਹਾਨੂੰ ਨਜ਼ਰ ਹੀ ਨਹੀਂ ਆਉਂਦਾ, ਕੋਈ ਰਿਐਕਸ਼ਨ ਕੋਈ ਨਹੀਂ ਹੈ। ਹੁਣ ਇਹ ਕਹਿ ਰਹੇ ਨੇ ਅਮਨ ਪੀਸਫੁਲੀ ਸਭ ਗੱਲਬਾਤ ਦੇ ਨਾਲ ਹੋਏਗਾ, ਪਰ ਜ਼ਾਹਰ ਹੈ ਕਿ ਈਵਨ ਜਿਹੜਾ ਫਿਲੀਪੀਨ ਵਰਗਾ ਮੁਲਕ ਜਿਹੜਾ ਐਕਸਟਰਾ ਮਾਈਲ ਗਿਆ, ਹਾਲਾਂਕਿ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਜੀ ਨਹੀਂ ਅਸੀਂ ਉਹਨੂੰ ਸਸਪੈਂਡ ਕਰ ਰਹੇ ਹਾਂ, ਜਿਹੜਾ ਅਮਰੀਕਾ ਦੇ ਨਾਲ ਰੱਦ ਕਰਨਾ ਸੀ ਕਿ ਅਮਰੀਕੀ ਫੌਜ ਜਿਹੜੀ ਹੈ ਨਹੀਂ ਆ, ਪਰ ਉਹਨਾਂ ਨੇ ਟਫ ਮੈਸੇਜ ਦਿੱਤਾ ਅਮਰੀਕਾ ਨੂੰ ਵੀ ਕਿਹਾ। ਔਰ ਇਸੇ ਤਰ੍ਹਾਂ ਅਸੀਂ ਈਵਨ ਇੰਡੋਨੇਸ਼ੀਆ ਦੇ ਹਵਾਲੇ ਨਾਲ ਦੇਖਦੇ ਹਾਂ, ਹਾਲਾਂਕਿ ਚਾਈਨਾ 'ਚ ਜਿਹੜਾ ਕੋਈ ਸਿੱਧਾ ਨਹੀਂ ਲੱਗਦਾ ਹੈ ਉਹਦੇ ਨਾਲ ਕੋਈ ਇੰਡੋਨੇਸ਼ੀਆ ਦਾ ਬਾਰਡਰ, ਪਰ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਸਮੁੰਦਰ ਸਿਰਫ ਪਾਣੀ ਨਹੀਂ ਹੈ, ਜਿਵੇਂ ਇੱਕ ਜ਼ਮਾਨੇ 'ਚ ਅਸੀਂ ਸਮਝਦੇ ਸੀ ਕਿ ਜੀ ਸਮੁੰਦਰੀ ਜਹਾਜ਼, ਸਮੁੰਦਰ ਦੇ ਵਿੱਚ ਸਭ ਤੋਂ ਕੀਮਤੀ ਦੌਲਤ ਜਿਹੜੀ, ਹੁਣ ਜੇ ਈਵਨ ਸਕਾਟਲੈਂਡ ਵਰਗਾ ਜਿਹੜਾ ਸੂਬਾ ਹੈ ਉਹਦੇ 'ਚ ਜ਼ਿਆਦਾ ਤੇਲ ਨਿਕਲਿਆ ਤੇ ਸਮੁੰਦਰ ਦੇ ਵਿੱਚ ਹੈ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨਿਕਲਣਗੀਆਂ ਕੱਲ ਨੂੰ ਇਹ ਹੈ। ਸੋ ਹੁਣ ਹਾਲਾਂਕਿ ਜਿਹੜਾ ਇਹਨਾਂ ਦਾ ਇੱਕ ਚੈਨਲ ਜਿਹੜਾ ਰੂਲ ਹੈ ਜਿਹੜੇ, ਕਿਉਂਕਿ ਸਮੁੰਦਰੀ ਪਾਣੀ ਦੇ ਉੱਤੇ ਵੀ ਕਿ ਜੇ ਤੁਸੀਂ 12 ਐਰੋਨੌਟਿਕ ਮਾਈਲਸ ਵਿਦਿਨ ਦਾ ਕੰਟਰੀ, ਮੈਂ ਸ਼ਾਇਦ ਬਿਲਕੁਲ ਕਰੈਕਟ ਨਾ ਹੋਵਾਂ, ਉਹਦੇ ਤੇ ਤੁਹਾਡਾ ਇਮੀਡੀਏਟ ਹੱਕ ਬਣਦਾ ਹੈ ਕਿ ਜਿਹਦੇ 'ਚ ਤੁਸੀਂ ਕੋਈ ਤੁਹਾਡੀ ਉਸ ਸੀਮਾ 'ਚ ਨਹੀਂ ਆ ਸਕਦਾ, ਤੇ ਉਸ ਤੋਂ ਅੱਗੇ 200 ਐਰੋਨੌਟਿਕਸ ਮਾਈਲਸ ਜਿਹੜੀ ਸਮੁੰਦਰੀ ਪਾਣੀ ਦੀ ਕੈਲਕੂਲੇਸ਼ਨ ਹੁੰਦੀ ਹੈ, ਉਹਦੇ 'ਚ ਤੁਸੀਂ ਜਿਹੜੇ ਇਕਨੋਮਿਕਲ ਰਿਸੋਰਸਿਸ ਨੇ ਜਾਂ ਉਸ ਪਾਣੀ 'ਚੋਂ ਨੂੰ ਤੁਸੀਂ ਯੂਜ਼ ਕਰ ਸਕੋ, ਉਹਦੇ ਤੇ ਵੀ ਆਲਮੋਸਟ ਦੂਸਰੇ ਆ ਸਕਦੇ ਨੇ ਉਹਨਾਂ ਪਾਣੀਆਂ 'ਚ, ਪਰ ਉਹਨਾਂ ਦੇ ਇਕਨੋਮਿਕਲ ਰਿਸੋਰਸਿਸ ਤੇ ਤੁਹਾਡਾ ਹੱਕ ਹੈ। ਹੁਣ ਚਾਈਨਾ ਦਾ ਆਪਣਾ ਜਿਹੜਾ ਬਾਰਡਰ ਹੈ ਉਹਦੇ ਰਾਹੀਂ ਸਮੁੰਦਰ ਹੈ 1500 ਮੀਲ ਤੋਂ ਜ਼ਿਆਦਾ ਇੰਡੋਨੇਸ਼ੀਆ ਨਾਲ, ਪਰ ਉਹਨਾਂ ਨੇ ਉਹਦੇ 'ਚ ਵੀ ਇੰਡੋਨੇਸ਼ੀਆ ਨੂੰ ਵੀ ਕੋਈ ਰਿਆਇਤ ਨਹੀਂ ਦਿੱਤੀ ਹੈ। ਆਸਟ੍ਰੇਲੀਆ ਦੇ ਨਾਲ ਤਾਂ ਸਿੱਧਾ ਕੱਲ ਚੀਨ ਨੇ ਆਪਣੇ ਸ਼ਹਿਰੀਆਂ ਨੂੰ ਜਿਹੜੇ ਆਸਟ੍ਰੇਲੀਆ 'ਚ ਨੇ ਹਦਾਇਤ ਕੀਤੀ ਹੈ ਕਿ ਵੀ ਉਹਨਾਂ ਦੇ ਉੱਤੇ ਨਸਲੀ ਹਮਲੇ ਹੋ ਸਕਦੇ ਨੇ। ਵਿਤਨਾਮ ਦੇ ਮਾਮਲੇ 'ਚ ਵੀ, ਹੁਣ ਜੇ ਵਿਤਨਾਮ, ਜਾਪਾਨ ਬਾਰੇ ਤਾਂ ਚਾਈਨਾ ਦਾ ਆਪਣਾ ਗੁੱਸਾ ਹੈ ਪੁਰਾਣਾ ਕਿ ਭਾਈ ਇਹਨਾਂ ਨੇ ਰੇਪ ਆਫ ਨੈਨਕਿੰਗ ਕੀਤਾ, ਕਿਵੇਂ ਇੱਕ ਇੰਪੀਰੀਅਲਿਸਟ ਪਾਵਰ ਨੇ ਉਹਨਾਂ ਦੇ ਉੱਤੇ ਜ਼ੁਲਮ ਕੀਤੇ ਹੋਏ ਨੇ। ਸੋ ਜੇ ਇਦਾਂ ਦੇ ਜਿਨ੍ਹਾਂ ਨੂੰ ਥੋੜਾ ਬਹੁਤ ਦੇ ਕੇ ਵੀ ਚਾਈਨਾ ਇਹ ਪ੍ਰਭਾਵ ਦੇ ਸਕਦਾ ਹੈ ਜੇ ਅਸੀਂ ਤੁਹਾਨੂੰ ਵਿਨ ਓਵਰ ਕਰ ਲਿਆ, ਪਰ ਇਹਨਾਂ ਚੋਂ ਕਿਸੇ ਨਾ ਕਿਸੇ ਨੇ ਚਾਈਨਾ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹ ਅਮਰੀਕਾ ਦੇ ਕਹਿਣ ਤੇ ਜਾਂ ਕਿਸੇ ਹੋਰ ਦੇ ਕੀਤਾ ਹੋਇਆ ਚੀਨੇ ਮੁਆਫਕ ਨਹੀਂ ਕਰ ਰਹੇ। ਤੇ ਭਾਰਤ ਜਿਹੜਾ ਕੱਲ ਤੱਕ ਬੁੜਕ ਰਿਹਾ ਸੀ ਕਿ ਜੀ ਟਰੰਪ ਹਮਾਰਾ ਯਾਰ ਹੈ ਔਰ ਬਾਕੀ ਸਭ ਜਿਹੜਾ ਹੈ ਉਹਦੇ ਕੋਈ ਪਰਵਾਹ ਨਹੀਂ ਹੈ ਕਿਸੇ ਚੀਜ਼ ਦੀ, ਹੁਣ ਉਹ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਵੀ ਕੰਨਾਂ 'ਚ ਪਾਇਆ ਨਹੀਂ ਰੜਕਦੇ ਹੈ ਕਿ ਭਾਈ ਤੁਹਾਡਾ ਹਾਲ ਕੀ ਹੈ। ਔਰ ਨੇਪਾਲ ਨੇ ਜਿਵੇਂ ਅੱਖਾਂ ਕੱਢੀਆਂ ਤੇ ਇਹਨਾਂ ਦਾ ਜਿਹੜਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਉਹ ਟਵੀਟ ਕਰ ਰਿਹਾ, ਉਹਨੇ ਕਿਹਾ ਜੀ ਇਹ ਜਦੋਂ 1950 ਚ ਨੇਪਾਲ ਦਾ ਰਾਜਾ ਆਇਆ ਸੀ ਨਹਿਰੂ ਨੂੰ ਮਿਲਣ ਇੰਡੀਆ 'ਚ, ਉਹਨੇ ਕਿਹਾ ਜੀ ਜਿੱਥੇ ਬਾਕੀ ਰਾਜਿਆਂ ਮਹਾਰਾਜਿਆਂ ਨੇ ਆਪਣੀਆਂ ਸਟੇਟਾਂ ਮਰਜ ਕਰ ਦਿੱਤੀਆਂ, ਅਸੀਂ ਨੇਪਾਲ ਵੀ ਮਰਜ ਹੋਣ ਨੂੰ ਤਿਆਰ। ਸਭ ਝੂਠ, ਜਿਵੇਂ ਇਹ ਝੂਠ ਇਹਨਾਂ ਨੇ ਛੱਡਿਆ ਹੋਇਆ ਕਿ ਜੀ ਉਦੋਂ ਅਮਰੀਕਾ ਨੇ ਇੰਡੀਆ ਨੂੰ ਆਫਰ ਕੀਤੀ ਸੀ UN ਸਿਕਿਉਰਿਟੀ ਕਾਉਂਸਲ ਦੀ ਸੀਟ, ਪਰ ਇੰਡੀਆ ਨੇ ਕਿਹਾ ਸੀ ਨਹੀਂ ਤੁਸੀਂ ਚਾਈਨਾ ਨੂੰ ਦੇ ਦਿਓ, ਪੀਪਲ ਹੱਦ ਹੋ ਗਈ ਹੈ।
ਵੀ ਤੁਸੀਂ ਇਹ ਦੱਸਣ ਦੇ ਲਈ ਕਿ ਜੀ ਚੀਨ ਜੇ UN ਸਿਕਿਉਰਿਟੀ ਕਾਉਂਸਲ ਦਾ ਪਰਮਾਨੈਂਟ ਵੀਟੋ ਬਿਲਡਿੰਗ ਮੈਂਬਰ ਹੈ, ਭਾਰਤ ਦੀ ਬਦੌਲਤ ਹੈ। ਚਾਈਨਾ ਤਾਂ ਉਸ ਜ਼ਮਾਨੇ ਦੇ ਵਿੱਚ 1950 ਤੱਕ ਉਹਨੂੰ ਚੀਨ ਤਾਂ ਇੱਕਦਮ ਬਾਅਦ ਜਦੋਂ ਮੌਸੇ ਤੁੰਗ ਨੇ 1949 ਚ ਲਈ ਆਜ਼ਾਦੀ, ਉਹ ਤਾਂ ਕੋਰੀਅਨ ਵਾਰ ਚ 1953 ਚ ਫਸ ਗਿਆ। ਕਦੋਂ ਕਿਹੜੀ ਸੀਟ ਉਹਨਾਂ ਤੁਹਾਨੂੰ ਆਫਰ ਕੀਤੀ ਜਿਹੜੀ ਤੁਸੀਂ ਚੀਨ ਨੂੰ ਦੇ ਦਿੱਤੀ? ਤਾਂ ਜ਼ਾਹਰਾ ਤੌਰ ਤੇ ਝੂਠ ਬੋਲਣ ਦੇ ਮਾਰੇ ਸੁਬਰਾਮਨਿਅਮ ਸਵਾਮੀ ਕਹਿ ਰਿਹਾ ਕਿ ਜੀ ਨਹਿਰੂ ਦੀ ਇੱਕ ਹੋਰ ਬਲੰਡਰ, ਉਸ ਦਾ another folly of Nehru emerged ਕਿ ਜਦੋਂ ਨੇਪਾਲ ਦਾ ਰਾਜਾ ਹੈ ਉਹਨੇ ਕਿਹਾ ਜੀ ਮੈਂ ਮਰਜ ਕਰ ਦਿੰਦਾ ਕਿ ਇਹ, ਲੇਕਿਨ ਹੁਣ ਗੱਲ ਇਹ ਹੈ ਕਿ ਮੋਦੀ ਔਰ ਇਹ ਸਾਰੇ ਜਿਹੜੇ ਹਿੰਦੂਤਵੀ ਜਿਹੜੇ ਉਛਲ ਰਹੇ ਸੀ ਇਹਨਾਂ ਨੂੰ ਪੁੱਛ ਰਹੇ ਨੇ ਕਿ ਭਾਈ ਤੁਸੀਂ 60 ਸਕੁਅਰ ਕਿਲੋਮੀਟਰ ਟੈਰੀਟਰੀ ਗਵਾ ਲਈ ਚੀਨ ਦੀ। ਪਹਿਲਾਂ ਤਾਂ ਤੁਸੀਂ ਨਹਿਰੂ ਨੂੰ ਦੋਸ਼ ਦਿੰਦੇ ਸੀ ਕਿ ਜੀ ਉਹਨੇ ਹਿੰਦੀ ਚੀਨੀ ਭਾਈ ਭਾਈ ਦਾ ਨਾਰਾ ਲਾਇਆ, ਔਰ ਇਹ ਮੋਦੀ ਆਪਣੀਆਂ ਚੋਣ ਸਭਾਵਾਂ 'ਚ ਕਹਿੰਦਾ ਸੀ ਕਿ ਭਾਈ ਤੁਹਾਡੇ ਨਾਲ ਇਹ ਕੀਤਾ ਨਹਿਰੂ ਨੇ, ਔਰ ਇਹਦਾ ਹੱਥ ਕਰਕੇ ਕਹਿੰਦਾ ਸੀ ਡੂਬ ਮਰੋ ਤੁਮ ਚੀਨ ਕੇ ਸਾਹਮਣੇ ਬੋਲੇ ਨਹੀਂ। ਹੁਣ ਇਹਨਾਂ ਨੂੰ ਇਹਨਾਂ ਨੂੰ ਲੋਕ ਪੁੱਛ ਰਹੇ ਨੇ ਜੀ ਤੁਸੀਂ ਕਿੱਥੇ ਹੋ? ਤੇ ਸੁਬਰਾਮਨਿਅਮ ਸਵਾਮੀ ਤਾਂ ਚੀਨ ਦੇ ਮਾਮਲੇ ਕਹਿੰਦਾ ਨਾ ਉਹਨਾਂ ਨਾਲ ਰਿਸਪੈਕਟਫੁਲੀ ਪੇਸ਼ ਹੋ, ਕੋਈ ਨਹੀਂ ਗੱਲਬਾਤ ਕਰੋ, ਗੱਲਬਾਤ ਸਭ ਠੀਕ ਹੋ ਜਾਏਗਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਭਾਈ ਇਹਨਾਂ ਦਾ ਜਿਹੜੀ ਉਹ ਸਾਰੀ ਪੋਪ ਲੀਲਾ ਇਹਨਾਂ ਨੇ ਬਣਾਈ ਹੋਈ ਸੀ, ਉਹ ਸਾਰਾ ਹੀ ਅਡੰਬਰ ਜਿਹੜਾ ਇਹਨਾਂ ਦਾ ਖੁੱਲ ਗਿਆ ਔਰ ਸਾਰੇ ਬਾਜ਼ਾਰ ਖੁੱਲੇ, ਔਰ ਉਹ ਜਿਹੜੀ ਲੀਰਾਂ ਦੇ ਵਿੱਚ ਦੇ ਉੱਤੇ ਲਪੇਟਿਆ ਹੋਇਆ ਸੀ ਅਮਰੀਕਾ ਦੀ ਯਾਰੀ ਦਾ ਕੱਪੜਾ, ਉਹ ਯਾਰ ਹੀ ਨਹੀਂ ਖਲੋਤਾ ਤੇ ਕੱਪੜਾ ਕਿੱਥੋਂ ਖਲੋਣਾ ਸੀ? ਉਹ ਖੁੱਲ ਗਿਆ। ਤੇ ਲੀਰਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਚਾਰੋਂ ਤਰਫ ਘੁੰਮੀਆਂ ਹੋਈਆਂ ਨੇ। ਉਹ ਵੀ ਬਹਿ ਕੇ ਮੋਦੀ ਐਂਡ RSS ਵਾਲੇ ਕਹਿੰਦੇ ਹੋਣੇ ਕਿ ਭਾਈ ਇਹ ਕੀ ਕਰ ਦਿੱਤਾ ਸਾਨੂੰ, ਇਹ ਸਾਡਾ ਉਹ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ, ਇਹਨੇ ਟੋਟੇ ਕਰਕੇ ਸੁੱਟ ਦਿੱਤੇ ਨੇ। ਸੋ ਮੈਂ ਕਰੀਵਾਲ ਦੇਖ ਰਿਹਾ, ਔਰ ਇਸ ਤੋਂ ਪਹਿਲਾਂ ਕਿ ਅਸੀਂ ਜਿਹੜਾ ਉਹ ਕਲੋਜ਼ ਕਰੀਏ ਪ੍ਰੋਗਰਾਮ, ਬੇਸ਼ੱਕ ਅਸੀਂ ਇਸ ਸਾਰੇ ਹਫਤੇ 'ਚ ਘੱਲੂਘਾਰੇ ਨਾਲ ਸੰਬੰਧਿਤ ਵਿਚਾਰਾਂ ਰੂਹਾਨੀਅਤ ਦੇ ਦੌਰ ਦੀਆਂ ਵੀ ਕੀਤੀਆਂ ਨੇ, ਔਰ ਅਸੀਂ ਅਦਰਵਾਈਜ਼ ਇੱਕ ਸਾਡਾ ਸੈਪਰੇਟ ਸੈਗਮੈਂਟ ਹੁੰਦਾ ਹੈ, ਇਹਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਰੀਸਟੋਰ ਕਰਾਂਗੇ। ਪਰ ਅਸੀਂ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦਾ ਕਲਾਮ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, 4 ਉਹਨਾਂ ਦੇ ਪੂਰੇ ਸ਼ਬਦ ਨੇ ਔਰ 130 ਦੇ ਲਗਭਗ ਸ਼ਲੋਕ ਨੇ, ਉਹਨਾਂ ਨੂੰ ਅਸੀਂ ਵਿਚਾਰ ਰਹੇ ਹਾਂ। ਆਲਰੇਡੀ ਅਸੀਂ ਜਿਹੜਾ ਉਹ 6 ਆਲਰੇਡੀ ਜਿਹੜੇ ਨੇ ਉਹ ਵਿਚਾਰ ਚੁੱਕੇ ਹੈ, 6 ਵੀ ਨਹੀਂ ਜੀ 8 ਸ਼ਲੋਕ ਜਿਹੜੇ ਨੇ। ਅੱਜ ਅਸੀਂ 2 ਸ਼ਲੋਕ ਜਿਹੜੇ ਨੇ, ਜਿਹੜੇ ਅਲਟੀਮੇਟ ਜ਼ਿੰਦਗੀ ਦੀ ਰਿਐਲਿਟੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀ ਹੈ, ਕਿ ਜੋ ਦੁਨੀਆ 'ਚ ਆਇਆ ਉਹਨੇ ਜਾਣੇ, ਇਹ ਅਲਟੀਮੇਟ ਟਰੂਥ ਹੈ। ਔਰ ਬਾਬਾ ਫਰੀਦ ਯਾਦ ਦਹਾਨੀ ਕਰਵਾਉਂਦੇ ਨੇ, ਫਰੀਦਾ ਜਾ ਤੋਂ ਖੱਟਣ ਵੇਰ ਤਾਂ ਤੂੰ ਰੱਤਾ ਦੁਨੀ ਸਿਓ, ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਬਾਬਾ ਫਰੀਦ ਫਰਮਾਉਂਦੇ ਨੇ ਕਿ ਜਿਹੜਾ ਖੱਟਣ ਦਾ ਵੇੜਾ ਸੀ, ਇੱਥੇ ਡਾਲਰ ਜਾਂ ਪੌਂਡ ਜਾਂ ਰੁਪਈਏ ਖੱਟਣ ਦੀ ਗੱਲ ਨਹੀਂ ਹੈ, ਕਿ ਜਿੱਥੇ ਰੱਬ ਦੀ ਦਰਗਾਹ ਦੇ ਵਿੱਚ ਲੇਖਾ ਦੇਣਾ ਹੈ, ਦਰਗਾਹ 'ਚ ਜਵਾਬਦੇਹ ਹੋਣਾ ਹੈ, ਉੱਥੇ ਰੱਬ ਦੀ ਯਾਦ ਦੀ ਪੂੰਜੀ, ਰੱਬ ਦੀ ਇਬਾਦਤ, ਚੰਗੇ ਕੰਮਾਂ ਦਾ ਲੇਖਾ ਜੋਖਾ ਹੈ। ਤੇ ਬਾਬਾ ਫਰੀਦ ਦੇਖ ਫਰੀਦਾ ਜਾਤ ਜਾਂ ਤੋਂ ਖੱਟਣ ਵੇਲ ਵੇੜਾ, ਇਹ ਜਿਹੜਾ ਖੱਟਣ ਦਾ ਵੇੜਾ ਸੀ, ਤਾਂ ਤੂੰ ਰੱਤਾ ਦੁਨੀ ਸਿਓ, ਉਦੋਂ ਤੂੰ ਦੁਨੀਆ ਦੇ ਕੰਮਾਂ ਕਾਰਾਂ ਦੇ ਵਿੱਚ ਰੱਤਿਆ ਹੋਇਆ ਸੀ, ਦੁਨੀਆਦਾਰੀ 'ਚ ਫਸਿਆ ਹੋਇਆ ਸੀ, ਜਿਸ ਬਾਰੇ ਬਾਬਾ ਕਬੀਰ ਦਾ ਫਰਮਾਨ ਹੈ ਕਿ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿ ਭਾਈ ਅਸੀਂ ਦੁਨੀਆਦਾਰੀ ਦੇ ਵਿੱਚ ਈਮਾਨ ਛੱਡ ਦਿੰਦੇ, ਬੇਈਮਾਨੀ, ਝੂਠ, ਹਸਦ, ਈਰਖਾ, ਜਿਹਨੂੰ ਹਰਾਮ ਦੀ ਕਮਾਈ, ਉਹ ਸਾਰੇ ਤੌਰ ਤਰੀਕੇ ਅਸੀਂ ਸਮਝਦੇ ਹਾਂ ਜੀ ਇਹਦੇ ਬਿਨਾਂ ਦੁਨੀਆ ਨਹੀਂ ਚੱਲਦੀ। ਪਰ ਜਿਨ੍ਹਾਂ ਦੀ ਖਾਤਰ ਅਸੀਂ ਕਰਦੇ, ਭਾਵੇਂ ਉਹ ਫੈਮਿਲੀ ਲਈ ਹੈ, ਕੁਨਬੇ ਲਈ ਹੈ, ਆਪਣੇ ਹਿੱਤ ਲਈ ਹੈ, ਤੇ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਅਸੀਂ ਆਪਣਾ ਦੀਨ ਗਵਾਇਆ ਦੁਨੀਆ ਲਈ, ਦੁਨੀਆ ਤੇ ਕਿਸੇ ਨੇ ਸਾਥ ਖਲੋਣਾ ਨਹੀਂ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਮਾਇਆ ਦੀ ਨੀਂਦ ਵਿੱਚ
ਸੁੱਤੇ ਹੋਏ ਬੰਦੇ, ਤੂੰ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰਿਆ। ਔਰ ਬਾਬਾ ਫਰੀਦ ਇਸੇ ਹੀ ਥਾਟ ਨੂੰ ਐਮਫੇਸਾਈਜ਼ ਕਰਦੇ ਨੇ, ਫਰੀਦਾ ਜਾ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸੀ। ਉਦੋਂ ਜਿਹੜਾ ਖੱਟਣ ਦਾ ਵੇਲਾ ਸੀ ਉਹ ਤੂੰ ਦੁਨੀਆ 'ਚ ਫਸਿਆ ਰਿਹਾ ਹੈ। ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਭਿਆ। ਪਰ ਜਿਉਂ-ਜਿਉਂ ਤੇਰੀ ਉਮਰ ਬੀਤਦੀ ਜਾਂਦੀ ਹੈ, ਤੇਰੇ ਮੌਤ ਦਾ ਦਿਨ ਨੇੜੇ ਆ ਰਿਹਾ ਹੈ, ਔਰ ਮੌਤ ਦੀ ਨੀਂਹ ਚੌੜੀ ਹੁੰਦੀ ਜਾਂਦੀ ਹੈ। ਔਰ ਤੂੰ ਜਦੋਂ ਪਹਿਲਾਂ ਨੀਂਹ ਪੱਟੀ ਜਾਂਦੀ ਹੈ, ਫਿਰ ਨੀਂਹ ਭਰੀ ਜਾਂਦੀ ਹੈ, ਉਹਨੂੰ ਭਰਤੀ ਭਰਨਾ ਕਹਿੰਦੇ ਨੇ। ਸੋ ਪੁੱਟੀ ਤਾਂ ਹੋਈ ਹੈ, ਉਹ ਤਾਂ ਮਰ ਲਖਾਏ ਮੰਡਲ ਮੇ ਆਏ, ਉਹ ਤਾਂ ਜੰਮਣ ਤੋਂ ਪਹਿਲਾਂ ਹੀ ਲਿਖਿਆ ਹੁੰਦਾ ਵੀ ਮਰਨਾ। ਪਰ ਜਿਉਂ-ਜਿਉਂ ਸਾਲ ਬੀਤਦੇ ਜਾਂਦੇ ਨੇ, ਉਹ ਨੀਂਹ ਭਰੀ ਜਾਂਦੀ ਹੈ। ਔਰ ਉਸ ਦੇ ਨਾਲ ਬਾਬਾ ਫਰੀਦ ਕਹਿੰਦੇ ਨੇ, ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਭਿਆ। ਜਦੋਂ ਇਹ ਹੁਣ ਭਰ ਜਾਣੇ ਹੈ ਤਾਂ ਫਿਰ ਤੂੰ ਤੁਰ ਜਾਣਾ। ਤੇ ਇਸ ਗੱਲ ਦਾ ਧਿਆਨ ਰੱਖ। ਇਹ ਬੁਢਾਪੇ ਨੂੰ ਐਡਰੈਸ ਕਰਦੇ ਅਗਲੇ ਸ਼ਲੋਕ 'ਚ ਬਾਬਾ ਫਰੀਦ ਕਹਿੰਦੇ ਨੇ, ਦੇਖ ਫਰੀਦਾ ਜੋਤ ਕੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਇਹ ਦੇਖ ਭੂਰ ਕਹਿੰਦੇ ਨੇ ਚਿੱਟੇ ਨੂੰ। ਹੁਣ ਕਾਲੀ ਤੋਂ ਚਿੱਟੀ ਹੋ ਗਈ। ਜ਼ਾਹਰ ਹੈ ਅੱਜ ਕੱਲ ਰੰਗ ਦੇ ਨਾਲ ਕਾਲਾ ਕਰ ਵੀ ਲਓ। ਜਿਵੇਂ ਉਹ ਕਿਸੇ ਕੋਈ ਕਹਿਣ ਲੱਗਾ ਇਸ ਕਿਸਮ ਦਾ ਬਜ਼ੁਰਗ ਕਿ ਜੀ ਗੋਡੇ ਬੜੇ ਦੁਖਦੇ ਨੇ, ਦਾੜੀ ਕਾਲੀ ਕੀਤੀ ਹੋਈ ਸੀ। ਉਹਦਾ ਦੋਸਤ ਕਹਿੰਦਾ ਵੀ ਜਿਹੜੀ ਕੁੱਚੀ ਮੂੰਹ ਤੇ ਫੇਰੀ ਆ ਕਾਲਾ ਕਰਨ ਵਾਲੀ, ਉਹ ਗੋਡਿਆਂ ਤੇ ਵੀ ਫੇਰ ਲੈਣੀ ਸੀ। ਬੁਢਾਪਾ ਤਾਂ ਬੁਢਾਪਾ ਹੈ। ਬੁਢਾਪਾ ਯਾਦ ਆ ਨਹੀਂ ਕਰਵਾਉਂਦਾ ਕਿ ਭਾਈ ਹੁਣ ਅਖੀਰਲੀ ਸਟੇਜ ਗ੍ਰੇਸ ਨਾਲ ਜਿਉਣਾ ਚਾਹੀਦਾ। ਬੁਢਾਪਾ ਇਹ ਨਹੀਂ ਹੈ ਕਿ ਤੁਸੀਂ ਵਿਹਲੇ ਹੋ ਕੇ ਬਹਿ ਜਾਓ, ਕੁਛ ਨਹੀਂ ਹੈ, ਤੁਹਾਡੀ ਐਕਟੀਵਿਟੀ ਰਹੇ। ਪਰ ਜਿਹੜੀ ਕੁਦਰਤ ਦੀ ਚੇਂਜ ਹੈ, ਬਾਲ ਜਵਾਨੀ ਔਰ ਬਿਰਧ ਫੁੱਲ, ਪਹਿਲਾਂ ਬੱਚਾ ਫਿਰ ਜਵਾਨੀ, ਉਹਨੂੰ ਗ੍ਰੇਸਫੁਲੀ ਉਸ ਸਟੇਜ ਨੂੰ ਮੰਨਣਾ ਚਾਹੀਦਾ ਹੈ। ਔਰ ਬਾਬਾ ਫਰੀਦ ਕਹਿੰਦੇ ਨੇ ਕਿ ਜੇ ਤਾਂ ਤੁਸੀਂ ਚਿੱਟੀ ਨੂੰ ਕਾਲੀ ਕੀਤਾ ਹੋਇਆ ਫਿਰ ਤਾਂ ਉਸੇ ਦੁਨੀਆ ਦੇ ਭੁਲੇਖੇ 'ਚ ਰਹੋਗੇ। ਤੇ ਜਦੋਂ ਚਿੱਟੀ ਨਜ਼ਰ ਆਏਗੀ ਫਿਰ ਇਹ ਗੱਲ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਦੇਖ ਆਪਣੀ ਦਾੜੀ ਵੱਲ, ਹੋ ਗਈ ਚਿੱਟੀ। ਅੱਗੋਂ ਨੇੜਾ ਆਇਆ, ਇਹ ਮਤਲਬ ਯਾਦ ਦਹਾਨੀ ਹੈ ਕਿ ਭਾਈ ਅੱਗੇ ਨੇੜੇ ਆ ਗਿਆ, ਹੁਣ ਪਿੱਛਾ ਰਿਹਾ ਦੂਰ। ਕਿ ਜਿੱਥੋਂ ਤੁਰੇ ਸੀ ਉਹ ਹੁਣ ਪਿੱਛੇ ਨਹੀਂ ਮੁੜਿਆ ਜਾਣਾ, ਹੁਣ ਤਾਂ ਅੱਗੇ ਹੀ ਹੈ। ਔਰ ਆਗੇ ਕਾ ਕਿਛ ਤੁਲਹਾ ਬੰਦ, ਕਿ ਭਾਈ ਜੇ ਹੁਣ ਤੂੰ ਕਰਨਾ ਹੈ ਪ੍ਰਬੰਧ ਤੇ ਅੱਗੇ ਦਾ ਪ੍ਰਬੰਧ ਕਰ। ਔਰ ਤੀਸਰਾ ਸ਼ਲੋਕ ਜਿਹੜਾ ਹੈ ਵੀ ਇਸੇ ਥਾਟ ਦੇ ਨਾਲ 2 ਲਾਈਨਰ ਹੈ। ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ, ਸਾਈਂ ਬਾਝੋਂ ਆਪਣੇ ਵੇਦਨ ਕਹੀਐ ਕਿਸ। ਹੁਣ ਬੁਢਾਪਾ ਜਿੱਥੇ ਦਾੜੀ ਚਿੱਟੀ ਹੈ, ਸਰੀਰ 'ਚ ਸਤਿਆ ਘਟ ਰਹੀ ਹੈ, ਅੱਖਾਂ 'ਚੋਂ ਘੱਟ ਦਿਸਦਾ ਹੈ, ਕੰਨਾਂ 'ਚੋਂ ਨਹੀਂ ਹੁੰਦਾ, ਉੱਚਾ ਸੁਣਦਾ ਹੈ, ਤੇ ਨਾਲ ਦੀ ਨਾਲ ਖੁਰਾਕ ਦੇ ਉੱਤੇ ਪਾਬੰਦੀਆਂ ਲੱਗਦੀਆਂ। ਸਭ ਤੋਂ ਚੰਗੀ ਤਾਂ ਖੰਡ ਹੁੰਦੀ ਹੈ, ਮਿੱਠਾ ਹੁੰਦਾ ਹੈ, ਸ਼ੱਕਰ, ਖੰਡ, ਮਿਸ਼ਰੀ, ਗੁੜ, ਸਵੀਟਸ, ਅਮਰੀਕਾ ਦੀ ਡੈਫੀਨੇਸ਼ਨ 'ਚ ਡੋਨਟਸ। ਹੁਣ ਉਹ ਜਿਉਂ-ਜਿਉਂ ਤੁਸੀਂ ਹੋ ਜਾਂਦੇ ਹੋ ਮਨਾ, ਫਿਰ ਜਦੋਂ ਉਹੀ ਖੰਡ ਜਿਹੜੀ ਬਹੁਤ ਮਿੱਠੀ ਲੱਗਦੀ ਸੀ, ਬਾਬਾ ਫਰੀਦ ਕਹਿੰਦੇ ਨੇ ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ। ਹੁਣ ਬੁੱਢੇ ਹੋ ਗਏ, ਹੁਣ ਤਾਂ ਇਹ ਜ਼ਹਿਰ ਬਣ ਗਏ ਆ, ਖਾਧਾ ਤਾਂ ਗਏ। ਇਸ ਲਈ ਜਿਹੜੀ ਦੇ ਲਈ ਸਭ ਤੋਂ ਜ਼ਿਆਦਾ ਚਾਹਨਾ ਸੀ ਉਹ ਵੀ ਤੁਹਾਡੇ ਜਿਹੜਾ ਉਹਨੂੰ ਤੁਸੀਂ ਖਾਣ ਦੇ ਸਮਰੱਥ ਨਹੀਂ ਰਹੇ। ਸਾਈਂ ਬਾਝੋਂ ਆਪਣੇ ਵੇਦਨ ਕਹੀਐ ਕਿਸ, ਕਿ ਹੁਣ ਜਿਹੜੀ ਜ਼ਿੰਦਗੀ ਬਰਬਾਦ ਕੀਤੀ ਹੈ ਦੁਨੀਆ ਦੇ ਨਾਲ, ਤੇ ਵਕਤ ਉਹ ਆ ਰਿਹਾ ਤੇ ਪਿਆਰੇ ਤੋਂ ਬਿਨਾਂ ਸਾਈਂ ਬਾਝੋਂ ਆਪਣੇ ਵੇਦਨ ਕਹੀਐ ਕਿਸ। ਮੈਂ ਕਿਹਨੂੰ ਆਪਣੇ ਦਿਲ ਦਾ ਹਾਲ ਸੁਣਾਵਾਂ, ਦਿਲ ਦੀ ਵੇਦਨਾ ਦੱਸਾਂ ਕਿ ਭਾਈ ਸਭ ਕੁਝ ਮੁੱਕ ਗਿਆ ਤੇ ਉਹ ਵਕਤ ਜਿਹੜਾ ਉਹ ਆ ਗਿਆ, ਪਿੱਛਾ ਰਿਹਾ ਦੂਰ, ਪਿੱਛਾ ਜਿਹੜਾ ਉਹ ਪਿੱਛੇ ਰਹਿ ਗਿਆ ਤੇ ਅਗਲਾ ਨੇੜੇ ਹੈ। ਸੋ ਇਹ ਹੈ ਹਕੀਕਤ। ਪਰ ਮੈਂ ਸਮਝਦਾ ਹੈ ਵੀ ਜ਼ਿੰਦਗੀ 'ਚ ਸੁੱਖ, ਆਰਾਮ, ਆਸਾਨੀਆਂ ਜ਼ਿੰਦਗੀ ਦੇ ਵਿੱਚ ਉਦੋਂ ਆਉਂਦੀਆਂ ਨੇ ਜਦੋਂ ਅਸੀਂ ਹਕੀਕਤ ਦੇ ਵਿੱਚ ਜਿਉਂਦੇ ਹਾਂ। ਬਦਕਿਸਮਤੀ ਨਾਲ ਸਾਡਾ ਬਹੁਤ ਸਾਰਾ ਹਿੱਸਾ ਅਸੀਂ ਬਬਲ ਦੇ ਵਿੱਚ ਜਿਉਂਦੇ। ਅਸੀਂ ਇੱਕ ਆਪਣਾ ਬਣਾਇਆ ਹੋਇਆ ਸੰਸਾਰ ਹੈ, ਉਸ ਦੇ ਵਿੱਚ ਅਸੀਂ ਉਸ ਇਮੈਜਿਨਰੀ ਵਰਲਡ ਦੇ ਵਿੱਚ ਰਿਸ਼ਤਿਆਂ ਨੂੰ ਅਸੀਂ ਇਹ ਸਮਝਦੇ ਹਾਂ ਕਿ ਭਾਈ ਅਸੀਂ ਇਸ ਦੇ ਲਈ ਕਰ ਰਹੇ ਹਾਂ, ਮੇਰਾ ਪਰਿਵਾਰ ਹੈ, ਮੇਰਾ ਯਾਰ ਹੈ, ਮੇਰਾ ਕੁਨਬ ਹੈ। ਪਰ ਇੱਕ ਗੱਲ ਦੀ ਯਾਦ ਦਹਾਨੀ ਕਿ ਭਾਈ ਆਪਣਾ ਲੇਖਾ ਆਪ ਦੇਣਾ ਪੈਣਾ। ਕੋਈ ਕਿਸੇ ਦਾ ਸਾਖੀ ਨਹੀਂ ਹੈ, ਕੋਈ ਕਿਸੇ ਦੀ ਐਵੀਡੈਂਸ ਨਹੀਂ ਹੋਣੀ। ਜੋ ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਇੱਕ ਲੈਵਲਡ ਗਰਾਊਂਡ ਹੈ, ਜੋ ਬੀਜੋਗੇ
ਉਹੀ ਵੱਢੋਗੇ। ਔਰ ਇਹੀ ਗੱਲ ਬਾਬਾ ਫਰੀਦ ਨੇ ਕਿਤੇ ਹੋਰ ਯਾਦ ਦਹਾਨੀ ਕਰਵਾਈ ਹੈ ਕਿ ਫਰੀਦਾ ਲੋੜ ਹੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਖੰਡੈ ਉਨ ਕਤਾਏ ਦਾ, ਪੈਂਦਾ ਲੋੜੇ ਪੱਟ। ਕਿ ਭਾਈ ਜੇ ਤੁਸੀਂ ਕਿੱਕਰ ਬੀਜਿਆ ਤੇ ਫਿਰ ਕੰਡਿਆਲਾ ਹੁੰਦਾ ਹੈ। ਤੁਸੀਂ ਕਿੱਕਰ ਬੀਜ ਕੇ ਬਿਜੌਰ ਦੀਆਂ ਦਾਖਾਂ ਜਿਹੜੀਆਂ ਨੇ ਅੰਗੂਰ ਉਹ ਐਕਸਪੈਕਟ ਨਹੀਂ ਕਰ ਸਕਦੇ। ਜੇ ਤੁਸੀਂ ਉੱਨ ਨੂੰ ਜਿਹੜਾ ਵੇਲਿਆ ਹੋਇਆ ਉਹਨੂੰ ਕੱਤਿਆ ਹੋਇਆ ਤੇ ਫਿਰ ਪੱਟ ਕਹਿੰਦੇ ਨੇ ਸਿਲਕ ਨੂੰ, ਰੇਸ਼ਮ ਨੂੰ, ਫਿਰ ਤੁਸੀਂ ਰੇਸ਼ਮ ਦੀ ਤਵੱਕੋ ਨਹੀਂ ਕਰ ਸਕਦੇ। ਇਹ ਅੱਜ ਦਾ ਵਿਚਾਰ। ਧੀਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਥਾਨ ਵਿਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਨਾਦੀਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।